ਅੰਮ੍ਰਿਤਪਾਲ ਸਿੰਘ ਖਾਲਸਾ ਇੱਕ ਬਹੁਤ ਵੱਡੀ ਲੀਡ ਨਾਲ ਖਡੂਰ ਸਾਹਿਬ ਹਲਕੇ ਤੋਂ ਜਿੱਤਣਗੇ ਔਰ ਉਸ ਜਿੱਤ ਨੂੰ ਰੋਕਣ ਲਈ ਸਾਰੇ ਇਸ ਵੇਲੇ ਕੇਂਦਰ ਸਰਕਾਰ, ਰਾਜ ਸਰਕਾਰ, ਸਾਰੀਆਂ ਸਿਆਸੀ ਪਾਰਟੀਆਂ ਉਹਦੇ ਵਿਰੁੱਧ ਪ੍ਰਚਾਰ ਕਰ ਰਹੀਆਂ ਹਨ। ਇੱਥੇ ਪਾਰਟੀ ਘੋਂਦਾ ਅਕਾਲੀ ਦਲ ਜਿਹੜਾ ਕਿ ਬਣਾਇਆ ਹੀ ਇਸ ਕਰਕੇ ਗਿਆ ਸੀ ਕਿ ਉਹ ਸਿੱਖਾਂ ਦੀ ਆਪਣੇ ਬਿਹਤਰੀ ਵਾਸਤੇ ਕੰਮ ਕਰੇਗਾ, ਪੰਜਾਬ ਦੇ ਹੱਕਾਂ ਲਈ ਲੜੇਗਾ, ਸਿੱਖਾਂ ਦੇ ਹੱਕਾਂ ਲਈ ਲੜੇਗਾ। ਉਹ ਅਕਾਲੀ ਦਲ ਵੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਵਿਰੋਧ ਵਿੱਚ ਖੜਾ ਹੋਇਆ ਹੈ। ਅਕਾਲੀ ਦਲ ਨੇ ਆਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਣ ਵਾਸਤੇ ਉਹਨਾਂ ਆਪਣਾ ਕੈਂਡੀਡੇਟ ਦੇਣਾ ਹੀ ਸੀ। ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਪੋਰਟ ਕਰਦੇ ਹਾਂ ਤਾਂ ਸਾਨੂੰ ਐਂਟੀ ਰੈਸਟਰ ਕਿਹਾ ਜਾਏਗਾ। ਜਦੋਂ ਇਹਨਾਂ ਦੀ 2022 ਵਿੱਚ ਪੂਰਨ ਹਾਰ ਹੋਈ, ਜਿਹਦੇ ਵਿੱਚ 5 ਟਾਈਮ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਦਾ ਪੁੱਤਰ, ਉਹਦਾ ਜਵਾਈ, ਉਹਦਾ ਮੁੰਡੇ ਦਾ ਸਾਲਾ ਸਾਰੇ ਚੋਣ ਹਾਰ ਗਏ। ਹੁਣ ਅਕਾਲੀ ਦਲ ਜਿਹੜਾ ਬਿਲਕੁਲ ਥੱਲੇ ਲੀਹ ਤੋਂ ਲਹਿ ਚੁੱਕਾ ਸੀ, ਸਿੱਖਾਂ ਨੇ ਉਹਨਾਂ ਨੂੰ ਨਕਾਰਤਾ ਸੀ। ਹੁਣ ਅਕਾਲੀ ਦਲ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਸਾਬਤ ਕਰਨ ਲਈ ਇੱਕ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਬੰਦੀ ਸਿੰਘਾਂ ਦਾ ਰਿਹਾਈ ਦਾ ਡਰਾਮਾ ਰਚਣਾ ਸ਼ੁਰੂ ਕਰਤਾ। ਜੇ ਪੰਥ ਦਾ ਦਰਦ ਹੁੰਦਾ ਤਾਂ ਅੱਜ ਤੱਕ ਇਹ ਸਾਰੀਆਂ ਗਲਤੀਆਂ ਕਰਦੇ ਕਿਉਂ? ਇਹ ਸਿਰਫ ਇਹਨਾਂ ਦਾ ਕੁਰਸੀ ਦਾ ਦਰਦ ਹੈ। ਇਹ ਸਾਰਾ ਕੁਝ ਕੁਰਸੀ ਵਾਸਤੇ ਕਰ ਰਹੇ। ਪਹਿਲਾਂ ਅਕਾਲੀ ਦਲ ਨੂੰ ਇਹ ਆਸ ਸੀ ਕਿ ਸ਼ਾਇਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਹੀਂ ਖਲੋਵੇਗਾ, ਉਹਦਾ ਫਾਇਦਾ ਜਿਹੜਾ ਸਾਨੂੰ ਮਿਲੇਗਾ। ਇਸੇ ਕਰਕੇ ਜਿਹੜਾ CPC ਉਹ ਸਾਡੇ ਜਹੇਦਾਰ ਕਾਲ ਤਖਤ ਦੇ ਜਹੇਦਾਰ ਸਾਹਿਬ ਅਤੇ ਹੋਰ ਜਿਹੜੇ ਲੀਡਰ ਸੀ ਉਹ ਉਹਦੀ ਬੋਲੀ ਬੋਲਦੇ ਰਹੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਸਿਆਸਤ ਦੇ ਦਿਨ ਨੇ। ਸਿਆਸਤ ਦੇ ਦਿਨਾਂ ਦੇ ਵਿੱਚ ਵੱਡੀਆਂ ਪਾਰਟੀਆਂ ਦੇ ਵੱਡੇ ਨੇਤਾ ਬਹੁਤ ਵੱਡੀਆਂ ਸਟੇਟਮੈਂਟਸ ਦਿੰਦੇ ਹੋਏ ਨਜ਼ਰ ਆ ਰਹੇ ਨੇ। ਇਸੇ ਨੂੰ ਲੈ ਕੇ ਖਾਸ ਕਰ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਫੋਕਸ ਬਣਿਆ ਹੋਇਆ ਏ ਖਡੂਰ ਸਾਹਿਬ ਦੀ, ਜਿਸ ਨੂੰ ਪੰਥਕ ਸੀਟ ਵਜੋਂ ਵੀ ਮਾਨਤਾ ਦਿੱਤੀ ਜਾਂਦੀ ਹੈ। ਇਸੇ ਸੀਟ ਦੇ ਉੱਪਰ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਰਹੇ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਵੀ ਉਹਨਾਂ ਦੀ ਇਸ ਭੂਮਿਕਾ ਨੂੰ ਕਿਹੜੇ ਲੋਕ ਕਿਸ ਤਰੀਕੇ ਦੇ ਨਾਲ ਦੇਖਦੇ ਨੇ, ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਦੂਜੇ ਪਾਸੇ ਅਕਾਲੀ ਦਲ ਦਾ, BJP ਦਾ ਤੇ ਕਾਂਗਰਸ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ। ਗੱਲਬਾਤ ਕਰਨ ਵਾਸਤੇ ਸਿਆਸੀ ਮਾਹਰ ਤੇ ਸਿੱਖ ਪੱਤਰਕਾਰ ਮੇਰੇ ਨਾਲ ਹਾਜ਼ਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਖਸ਼ੀਸ਼ ਸਿੰਘ ਗਿੱਲ ਸਾਹਿਬ ਦੇ ਨਾਲ ਗੱਲਬਾਤ ਕਰਦੇ। ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਬਖਸ਼ੀਸ਼ ਸਿੰਘ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਜਿਹੜੀ ਸਭ ਤੋਂ ਜ਼ਿਆਦਾ ਫੋਕਸ ਵਾਲੀ ਇਸ ਵਕਤ ਸੀਟ ਬਣੀ ਹੋਈ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਐਲਾਨ ਤੋਂ ਬਾਅਦ ਕਿਤੇ ਨਾ ਕਿਤੇ ਬਹੁਤ ਵੱਡੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ। ਤੁਸੀਂ ਆਪਣੇ ਨਜ਼ਰੀਏ ਤੋਂ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜੀ? ਸਭ ਤੋਂ ਪਹਿਲਾਂ ਮੈਂ TV 84 ਚੈਨਲ ਦਾ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਟਾਈਮ ਦਿੱਤਾ ਹੈ ਕਿ ਮੈਂ ਆਪਣੇ ਵਿਚਾਰ ਖਡੂਰ ਸਾਹਿਬ ਸੀਟ ਲਈ ਪੇਸ਼ ਕਰ ਸਕਾਂ ਜਾਂ ਜਿਹੜਾ ਮੌਜੂਦਾ ਜਿਹੜੀ ਇਲੈਕਸ਼ਨ ਉਹਦੇ 'ਤੇ ਆਪਣੇ ਵਿਚਾਰ ਦੱਸ ਸਕਾਂ। ਮੈਂ ਤਾਂ ਸਭ ਤੋਂ ਆਓ ਸਾਰੇ ਬਾਤ ਗੱਜ ਕੇ ਬੋਲੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇਸ਼ ਵਿੱਚ ਇਲੈਕਸ਼ਨ ਜਿਹੜੀ ਹੋ ਰਹੀ ਹੈ ਔਰ ਉਹਦੀ ਸਭ ਤੋਂ ਆਖਰੀ ਜਿਹੜਾ ਪੜਾਅ ਆ ਉਹ 1 ਜੂਨ ਨੂੰ ਪੰਜਾਬ ਵਿੱਚ ਹੋਣਾ ਹੈ। ਔਰ ਪੰਜਾਬ ਵਿੱਚ ਇਸ ਵੇਲੇ ਜਿਹੜੀ ਸਿਆਸਤ ਆ ਪੂਰੀ ਤਰ੍ਹਾਂ ਭਖ ਚੁੱਕੀ ਹੈ ਔਰ ਇਸ ਭਖ ਦੀ ਸਿਆਸਤ ਉਦੋਂ ਇੱਕ ਨਵਾਂ ਰੰਗ ਲੈ ਲਿਆ, ਉਦੋਂ ਇੱਕ ਨਵਾਂ ਰੂਪ ਲੈ ਲਿਆ ਜਦੋਂ ਤਰਨਤਾਰਨ ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇਸ ਇਲੈਕਸ਼ਨ ਤੋਂ ਉਮੀਦਵਾਰ ਤੌਰ 'ਤੇ ਖੜੇ ਹੋਣ ਦਾ ਐਲਾਨ ਕਰ ਦਿੱਤਾ। ਸਰਦਾਰ ਅੰਮ੍ਰਿਤਪਾਲ ਸਿੰਘ ਖਾਲਸਾ ਕਿਸੇ ਹੁਣ ਜਾਣ ਪਛਾਣ ਦੇ ਮੁਹਤਾਜ ਨਹੀਂ, ਕਿਉਂਕਿ ਉਹ ਜਿਸ ਤਰ੍ਹਾਂ ਉਹਨਾਂ ਨੇ ਸਤੰਬਰ 2022 ਦੇ ਵਿੱਚ ਆਣ ਕੇ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਉਹ ਕਲੀਨ ਸ਼ੇਵ ਸੀਗੇ ਦੁਬਈ ਦੇ ਵਿੱਚ, ਜਦੋਂ ਇੱਥੇ ਆਏ ਤਾਂ ਉਹਨਾਂ ਨੇ ਦਸਤਾਰ ਸਜਾਈ, ਸਾਰਾ ਕੁਛ ਕੀਤਾ। ਮੁੜ ਕੇ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਿਆ। ਉਹਨਾਂ ਨਾਲ ਸੈਂਕੜੇ ਹੀ ਹੋਰ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਔਰ ਉਹ ਗੁਰੂ ਵਾਲੇ ਬਣੇ। ਸਰਦਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਫੋਕਸ ਜਿਹੜਾ ਸੀ ਉਹ ਸਿਰਫ ਅੰਮ੍ਰਿਤ ਛਕਾਉਣਾ ਅਤੇ ਨਸ਼ਿਆਂ ਵੱਲ ਤੁਰੀ ਜਾਂਦੀ ਜਵਾਨੀ ਨੂੰ ਮੋੜਨਾ ਸੀ। ਭਾਈ ਸਾਹਿਬ ਜੀ, ਇਹਦੇ ਵਿੱਚ ਵੱਡਾ ਸਵਾਲ ਲੱਗ ਜਾਂਦਾ ਹੈ, ਕੀ ਲੱਗਦਾ ਹੈ ਕਿ ਇਸ ਵਾਰ ਜਿਹੜਾ ਖਡੂਰ ਸਾਹਿਬ ਦੇ ਲੋਕ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਮੀਦਵਾਰ ਦੇ ਵਜੋਂ ਜਿੱਤ ਦਾ ਫਤਵਾ ਦੇ ਸਕਦੇ ਆ?
ਜਿੱਥੋਂ ਤੱਕ ਜਿੱਤ ਦਾ ਫਤਵਾ ਵਾ, ਇਸ ਤੋਂ ਪਹਿਲਾਂ ਵੀ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇੰਦਰਾ ਗਾਂਧੀ ਦੇ ਕੇਸ ਵਿੱਚ ਅਰੈਸਟ ਕੀਤਾ ਹੋਇਆ ਸੀ ਤਾਂ ਉਹ ਭਾਗਲਪੁਰ ਦੀ ਜੇਲ੍ਹ ਵਿੱਚ ਬੰਦ ਸੀਗੇ। ਉਸ ਵੇਲੇ ਵੀ 1999 'ਚ ਇਲੈਕਸ਼ਨ ਹੋਈ। ਉਸ 1999 ਦੀ ਇਲੈਕਸ਼ਨ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪੰਥਕ ਸੀਟ ਸਮਝ ਕੇ ਤਰਨਤਾਰਨ ਹਲਕੇ ਤੋਂ ਖਿਲਾਰਿਆ ਗਿਆ ਔਰ ਜਿੰਨੀ ਵੱਡੀ ਜਿੱਤ ਨਾਲ, ਜਿੰਨੇ ਵੱਡੇ ਫਰਕ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤੇ, ਉਹਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਕਿਉਂਕਿ ਸਿਮਰਜੀਤ ਸਿੰਘ ਮਾਨ ਇੱਕ ਉਹ ਇਨਸਾਨ ਹੈ ਜਿਹਦਾ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ, ਜਿਹਦੇ ਦਿਲ 'ਚ ਸਿੱਖੀ ਪ੍ਰਤੀ ਪਿਆਰ ਹੈ। ਇਸੇ ਕਰਕੇ ਉਹਨਾਂ ਨੂੰ ਸਿਮਰਜੀਤ ਸਿੰਘ ਮਾਨ ਚੁੱਭਦਾ ਸੀ ਸਰਕਾਰ ਨੂੰ, ਅਤੇ ਉਹਨਾਂ ਨੇ ਉਹਨੂੰ ਇੰਦਰਾ ਗਾਂਧੀ ਦੇ ਕੇਸ ਵਿੱਚ ਫਸਾਤਾ ਸੀ। ਪਰ ਲੋਕ ਇਸ ਗੱਲ ਨੂੰ ਸਮਝਦੇ ਸੀ। ਉਹਨਾਂ ਨੇ ਭਾਈ ਸਰਦਾਰ ਅਮਰਜੀਤ ਸਿੰਘ ਮਾਨ ਨੂੰ, ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੱਡੀਆਂ ਵੋਟਾਂ ਪਾ ਕੇ ਭਾਰੀ ਗਿਣਤੀ ਨਾਲ ਤਰਨਤਾਰਨ ਹਲਕੇ ਤੋਂ ਜਿਤਾਇਆ ਤਾਂ ਉਹਨੂੰ ਫਾਂਸੀ ਦੇ ਰੱਸੇ ਤੋਂ ਮੋੜਿਆ। ਜਿਹੜੇ ਇਹਦੇ ਵਿੱਚ ਇੱਕ ਵੱਡਾ ਸਵਾਲ ਲੱਗ ਜਾਂਦਾ ਕਿ ਕਿਤੇ ਨਾ ਕਿਤੇ ਜਿਸ ਨਾਜ਼ੁਕ ਸਥਿਤੀ ਦੇ ਵਿੱਚ ਨੌਜਵਾਨਾਂ ਦੇ ਉੱਪਰ NSA ਲੱਗੀ ਹੋਵੇ, ਨੌਜਵਾਨ ਅਸਾਮ ਦੀ ਧਰਤੀ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੀਤੇ ਗਏ ਹੋਣ, ਤਾਂ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਇੱਕ ਕਹਿ ਸਕਦੇ ਕਿ ਪੰਥ ਵਿਰੋਧੀ ਵਜੋਂ ਵੀ ਮਾਨਤਾ ਦਿੱਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਤੇ ਉਸੇ ਧੜੇ ਦੇ ਵੱਲੋਂ ਉਸੀ ਜਿਹੜੇ ਉਹਨਾਂ ਦੇ ਵੱਖ-ਵੱਖ ਸ਼ਾਖਾਵਾਂ ਦੇ ਰੂਪ ਦੇ ਵਿੱਚ ਜਿਹੜੇ ਲੋਕ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ। ਕੀ ਲੱਗਦਾ ਕਿ ਉਹਨਾਂ ਦਾ ਸਮਰਥਨ ਕਰਨ ਦਾ ਵੱਡਾ ਕਾਰਨ ਕੀ ਮੰਨਦੇ ਹੋ ਤੁਸੀਂ? ਹੁਣ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਉਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਫਾਂਸੀ ਦੇ ਰੱਸੇ ਤੋਂ ਬਚਾਇਆ ਸੀਗਾ। ਹੁਣ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚੋਂ ਰਿਹਾ ਕਰਾਉਣ ਲਈ ਫੇਰ ਇੱਕ ਵਾਰ ਉਹਨੂੰ ਮੌਕਾ ਦਿੱਤਾ ਹੈ ਲੋਕਾਂ ਨੂੰ ਕਿ ਇਹਦੇ ਹੱਕ 'ਚ ਵੋਟ ਪਾਓ। ਮੈਨੂੰ ਪੂਰਨ ਆਸ ਹੈ ਕਿ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਬਹੁਤ ਵੱਡੀ ਲੀਡ ਨਾਲ ਖਡੂਰ ਸਾਹਿਬ ਹਲਕੇ ਤੋਂ ਜਿੱਤਣਗੇ ਔਰ ਉਸ ਜਿੱਤ ਨੂੰ ਰੋਕਣ ਲਈ ਸਾਰੇ ਇਸ ਵੇਲੇ ਕੇਂਦਰ ਸਰਕਾਰ, ਰਾਜ ਸਰਕਾਰ, ਸਾਰੀਆਂ ਸਿਆਸੀ ਪਾਰਟੀਆਂ ਉਹਦੇ ਵਿਰੁੱਧ ਪ੍ਰਚਾਰ ਕਰ ਰਹੀਆਂ ਹਨ। ਕੀ ਅਕਾਲੀ ਦਲ ਬਾਦਲ ਦਾ ਕੋਈ ਨੁਕਸਾਨ ਹੋ ਸਕਦਾ, ਕੋਈ ਫਾਇਦਾ ਹੋ ਸਕਦਾ ਇਹਦੇ ਵਿੱਚ? ਇੱਥੋਂ ਤੱਕ ਕਿ ਆਪਣੇ ਆਪ ਨੂੰ ਇੱਕ ਪੰਥਕ ਅਕਾਲੀ ਦਲ, ਪੰਥਕ ਪਾਰਟੀ ਕਹਾਉਂਦਾ ਅਕਾਲੀ ਦਲ, ਜਿਹੜਾ ਕਿ ਬਣਾਇਆ ਹੀ ਇਸ ਕਰਕੇ ਗਿਆ ਸੀ ਕਿ ਉਹ ਸਿੱਖਾਂ ਦੀ ਆਪਣੇ ਬਿਹਤਰੀ ਵਾਸਤੇ ਕੰਮ ਕਰੇਗਾ, ਪੰਜਾਬ ਦੇ ਹੱਕਾਂ ਲਈ ਲੜੇਗਾ, ਸਿੱਖਾਂ ਦੇ ਹੱਕਾਂ ਲਈ ਲੜੇਗਾ। ਉਹ ਅਕਾਲੀ ਦਲ ਵੀ ਅੱਜ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਿਰੋਧ ਵਿੱਚ ਖੜਾ ਹੋਇਆ ਹੈ ਔਰ ਉਹਨੇ ਆਪਣੀ ਵਿਰੋਧਤਾ ਸਿਰਫ ਜ਼ਬਾਨੀ ਨਹੀਂ ਦਿਖਾਈ, ਉਹਨੇ ਆਪਣਾ ਇੱਕ ਕੈਂਡੀਡੇਟ ਸਰਦਾਰ ਵਿਰਸਾ ਸਿੰਘ ਵਲਟੋਆ ਨੂੰ ਉਹਦੇ ਵਿਰੁੱਧ ਖੜਾ ਕੀਤਾ ਹੈ। ਵਿਰਸਾ ਸਿੰਘ ਵਲਟੋਆ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਕੈਂਡੀਡੇਟ ਅਨਾਉਂਸ ਕਰਨਾ ਸੀ ਮੇਰੇ ਤੋਂ ਪਹਿਲਾਂ ਕਰ ਦਿੰਦੇ ਤਾਂ ਜੋ ਮੈਂ ਜਿਹੜਾ ਸੀ ਇਸ ਸੀਟ ਦੇ ਵਿਰੋਧ ਦੇ ਵਿੱਚ ਨਾ ਖੜਾ ਹੁੰਦਾ ਭਾਈ ਅਮਰਪਾਲ ਸਿੰਘ ਦੇ। ਇਹ ਗੱਲ ਗਲਤ ਹੈ ਕਿਉਂਕਿ ਅਕਾਲੀ ਦਲ ਨੇ ਆਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਣ ਵਾਸਤੇ ਉਹਨਾਂ ਆਪਣਾ ਕੈਂਡੀਡੇਟ ਦੇਣਾ ਹੀ ਸੀ। ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਦਾ ਸਪੋਰਟ ਕਰਦੇ ਹਾਂ ਤਾਂ ਸਾਨੂੰ ਐਂਟੀ ਰੈਸਟਰ ਕਿਹਾ ਜਾਏਗਾ। ਫਿਰ ਵਲਟੋਆ ਸਾਹਿਬ ਮੁਨਕਰ ਨਹੀਂ ਸੀ ਹੋ ਸਕਦੇ। ਉਹਦੇ ਤੋਂ ਬਚਣ ਲਈ ਇਹਨਾਂ ਨੇ ਸਰਦਾਰ ਵਿਰਸਾ ਸਿੰਘ ਵਲਟੋਆ ਨੂੰ ਖੜਾ ਕੀਤਾ। ਪਹਿਲਾਂ ਤਾਂ ਇਹਨਾਂ ਨੇ ਇਸ ਵੇਲੇ ਜਦੋਂ ਇਹਨਾਂ ਦੀ 2022 ਵਿੱਚ ਪੂਰਨ ਹਾਰ ਹੋਈ, ਜਿਹਦੇ ਵਿੱਚ 5 ਟਾਈਮ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਦਾ ਪੁੱਤਰ, ਉਹਦਾ ਜਵਾਈ, ਉਹਦਾ ਮੁੰਡੇ ਦਾ ਸਾਲਾ ਸਾਰੇ ਚੋਣ ਹਾਰ ਗਏ। ਹੁਣ ਅਕਾਲੀ ਦਲ ਜਿਹੜਾ ਬਿਲਕੁਲ ਥੱਲੇ ਲੀਹ ਤੋਂ ਲਹਿ ਚੁੱਕਾ ਸੀ, ਸਿੱਖਾਂ ਨੇ ਉਹਨਾਂ ਨੂੰ ਨਕਾਰਤਾ ਸੀ। ਹੁਣ ਅਕਾਲੀ ਦਲ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਸਾਬਤ ਕਰਨ ਲਈ ਇੱਕ ਨੇ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਡਰਾਮਾ ਰਚਣਾ ਸ਼ੁਰੂ ਕਰਤਾ ਔਰ ਇਹ ਡਰਾਮਾ ਬਹੁਤਾ ਚਿਰ ਨਾ ਚੱਲਿਆ ਔਰ ਇਹਦੇ ਵਿੱਚ ਉਹ ਫੇਲ ਹੋਏ। ਫਿਰ ਇਹਨਾਂ ਨੇ ਫਿਰ ਉਦੋਂ ਬਾਅਦ ਜਦੋਂ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ, ਉਹਨਾਂ ਦੇ ਕਮਰਿਆਂ ਦੇ ਵਿੱਚ ਗੁਪਤ ਥਾਵਾਂ 'ਤੇ ਕੈਮਰੇ ਲਾ ਕੇ ਉਹਨਾਂ ਦੀ CID ਕਰਨ ਦੀ ਕੋਸ਼ਿਸ਼ ਕੀਤੀ। ਗਿੱਲ ਸਾਹਿਬ, ਸਵਾਲ ਇਹ ਵੀ ਕੀਤੇ ਜਾਂਦੇ ਨੇ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੇ ਵੱਲੋਂ ਭਾਈ ਰਾਜੋਆਣਾ ਸਾਹਿਬ ਦੇ ਸਿਸਟਰ ਬੀਬੀ ਕਮਲਜੀਤ ਕੌਰ ਦਾ ਮੋਢਾ ਵਰਤਿਆ ਜਾਂਦਾ ਏ, ਉਹਨਾਂ ਯੋਧਿਆਂ ਦੇ ਪਰਿਵਾਰ ਦੀ ਕਿਹਾ ਜਾਂਦਾ ਕਿ ਆੜ ਲਈ ਗਈ ਸੀ, ਉਸੇ ਤਰੀਕੇ ਦੇ ਨਾਲ ਤਮਾਮ ਸਾਰੇ ਜਿਹੜੇ ਨੌਜਵਾਨ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੇ ਪਰਿਵਾਰਾਂ ਦੀ ਵੀ ਆੜ ਲੈਣ ਦੀ ਤਾਕ ਵਿੱਚ ਸੀ ਅਕਾਲੀ ਦਲ ਬਾਦਲ। ਹਰਜਿੰਦਰ ਸਿੰਘ ਜੀ, ਮੈਂ ਇਹੀ ਦੱਸਣ ਲੱਗਾ ਸੀ ਕਿ ਪਹਿਲਾਂ ਇਹ ਅਕਾਲੀ ਦਲ ਜਿਹੜਾ ਇਹਨੇ ਆਪਣੀ ਪੁਲਿਸ ਨੀਤੀ ਲਈ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਬੀਬੀ ਕਮਲਜੀਤ ਕੌਰ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਰਾਬਰ ਉਹਨੂੰ ਸੰਗਰੂਰ ਦੇ ਵਿੱਚ ਖੜਾ ਕਰਤਾ। ਉੱਥੇ ਵੀ ਇਸ ਅਕਾਲੀ ਦਲ ਨੂੰ ਮੂੰਹ ਦਿਖਾਣੀ ਪਈ। ਹੁਣ ਅਕਾਲੀ ਦਲ ਹਰ ਵੇਲੇ ਆਪਣੀ ਮੂੰਹ ਦਿਖਾ ਰਿਹਾ ਸੀ। ਅਖੀਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਦੇ ਜੇਲ੍ਹ ਤਬਦੀਲੀ ਕਰਨ ਲਈ, ਰਿਹਾਈ ਲਈ ਨਹੀਂ, ਸਿਰਫ ਜੇਲ੍ਹ ਤਬਦੀਲੀ ਕਰਨ ਲਈ ਉਹਨਾਂ ਨੇ ਅੰਮ੍ਰਿਤਸਰ ਦੇ ਵਿਰਾਸਤੀ ਰਦੇ ਤੇ ਉੱਤੇ ਆਪਣਾ ਮੋਰਚਾ ਲਾਇਆ ਤਾਂ ਉਸ ਵਿੱਚ ਫਿਰ ਅਕਾਲੀ ਦਲ ਆਪਣੇ ਆਪ ਨੂੰ ਸ਼ਾਮਲ ਹੋਣ ਲੱਗਾ ਉਹਦੇ 'ਚ। ਉਹਦੇ ਵਿੱਚ ਅਕਾਲੀ ਦਲ ਦਾ ਆਪਣਾ SGP ਦਾ ਪ੍ਰਧਾਨ ਵੀ ਗਿਆ। ਉੱਥੇ ਉਹਨਾਂ ਦੀ ਸਹਿਮਤੀ ਵਾਸਤੇ ਸਿਰਫ ਝੂਠੇ ਹੰਝੂ ਢੇਡਣ ਵਾਸਤੇ ਆਪਣਾ ਵਿਰਸਾ ਸਿੰਘ ਬਲਟੋਆ ਵੀ ਗਿਆ ਤਾਂ ਕਿ ਉਹ ਸ਼ੋਅ ਕਰ ਸਕਣ ਕਿ ਅਸੀਂ ਜੀ ਉਹਨਾਂ ਕੇ ਜਿਹੜੇ ਆ ਬੰਦੀ ਸਿੰਘ ਆ ਜਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਾਥੀ ਆ ਉਹਨਾਂ ਦੇ ਬੜੇ ਹਮਾਇਤੀ ਆ। ਵੈਸੇ ਪੰਥ ਦਾ ਦਰਦ ਹੈ ਉਸ ਜੇ ਪੰਥ ਦਾ ਦਰਦ ਹੁੰਦਾ ਤਾਂ ਅੱਜ ਤੱਕ ਇਹ ਸਾਰੀਆਂ ਗਲਤੀਆਂ ਕਰਦੇ ਕਿਉਂ? ਇਹ ਸਿਰਫ ਇਹਨਾਂ ਦਾ ਕੁਰਸੀ ਦਾ ਦਰਦ ਹੈ। ਇਹ ਸਾਰਾ ਕੁਝ ਕੁਰਸੀ ਵਾਸਤੇ ਕਰ ਰਹੇ ਤਾਂ ਕਿ ਕੁਰਸੀ ਸਾਡੇ ਕਿਸੇ ਤਰ੍ਹਾਂ ਸਾਡੇ ਹੱਥ 'ਚ ਆ ਜਾਏ। ਤੀਜੀ ਧਿਰ ਕਾਂਗਰਸ ਦੇ ਵੱਲੋਂ ਜਿਹੜਾ ਪੰਥਕ ਪਿਛੋਕੜ ਬਾਰੇ ਹਰੀ ਸਿੰਘ ਜੀਰਾ ਦੇ ਸਪੁੱਤਰ ਕੁਲਬੀਰ ਸਿੰਘ ਜੀਰਾ ਨੂੰ ਅਨਾਉਂਸ ਕੀਤਾ ਗਿਆ ਹੈ। ਇੰਦਰਜੀਤ ਸਿੰਘ ਜੀਰਾ ਦੇ ਜਿਹੜੇ ਸਪੁੱਤਰ ਨੇ ਕੁਲਬੀਰ ਸਿੰਘ ਜੀਰਾ, ਉਹਨਾਂ ਨੂੰ ਅਨਾਉਂਸ ਕੀਤਾ ਗਿਆ। ਕੀ ਲੱਗਦਾ ਕਿ ਉਹ ਪੰਥਕ ਪਿਛੋਕੜ ਵਾਲਾ ਕਾਂਗਰਸ ਦਾ ਜਿਹੜਾ ਨੁਮਾਇੰਦਾ ਉਹ ਇਫੈਕਟ ਪਾ ਸਕਦਾ ਹੈ? ਜਿਸ ਤਰ੍ਹਾਂ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਥਕ ਸ਼ੋਅ ਕਰਕੇ ਸਿੱਖਾਂ ਦੀਆਂ ਵੋਟਾਂ ਬਟੋਰ ਦੀ ਗੱਲ ਸ਼ੁਰੂ ਕੀਤੀ ਹੈ, ਦਿਖਾਇਆ ਹੈ, ਉਸੇ ਤਰ੍ਹਾਂ ਹੀ ਕਾਂਗਰਸ ਨੇ ਇੰਦਰਜੀਤ ਸਿੰਘ ਜੀਰਾ ਜਿਹਦੇ ਫਾਦਰ SCPC ਦੇ ਮੈਂਬਰ ਵੀ ਰਹੇ ਜੀਰੇ ਤੋਂ, ਔਰ ਉਦੋਂ ਬਾਅਦ ਉਹ ਅਕਾਲੀ ਦਲ ਦੀ ਟਿਕਟ ਤੋਂ ਇੱਕ ਮੈਂਬਰ MLA ਬਣਿਆ। ਆਪਣਾ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਉਹ ਜੇਲ੍ਹ ਮੰਤਰੀ ਵੀ ਰਿਹਾ। ਜਦੋਂ ਜੇਲ੍ਹ ਮੰਤਰੀ ਸੀਗਾ, ਜਦੋਂ ਸਰਜੀਤ ਸਿੰਘ ਬਰਨਾਲਾ ਨੇ ਦੁਬਾਰਾ ਬਲੈਕਵੁੱਡ ਜਿਹੜਾ ਆਪਰੇਸ਼ਨ ਕੀਤਾ ਅੰਮ੍ਰਿਤਸਰ 'ਚ, ਉਦੋਂ ਇਹਨਾਂ ਕੁਝ ਮੈਂਬਰਾਂ ਨੇ ਅਕਾਲੀ ਦਲ ਤੋਂ ਵੱਖਰਾ ਹੋ ਗਿਆ ਤੇ ਇੰਦਰਜੀਤ ਸਿੰਘ ਜੀਰਾ ਜਿਹੜਾ ਵਾ ਉਹਨੇ ਵੀ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਇੰਦਰਜੀਤ ਸਿੰਘ ਜੀਰਾ ਜਿਹੜਾ ਉਹ ਕਾਂਗਰਸ ਪਾਰਟੀ ਸ਼ਾਮਲ ਹੋ ਗਿਆ, ਕਿਉਂਕਿ ਉਹਨਾਂ ਚਿਰ ਨੂੰ ਹਰੀ ਸਿੰਘ ਜੀਰਾ ਜਿਹੜਾ ਹਾਵੀ ਹੋ ਚੁੱਕਾ ਸੀ ਔਰ ਇੰਦਰਜੀਤ ਸਿੰਘ ਜੀਰੇ ਨੂੰ ਬਾਦਲ ਦਲ ਨੇ ਪਿੱਛੇ ਕਰਤਾ ਸੀ। ਇਸੇ ਕਰਕੇ ਉਹਨੇ ਜਿਹੜਾ ਕਾਂਗਰਸ ਜੁਆਇਨ ਕਰ ਲਈ ਔਰ ਕਾਂਗਰਸ ਦੀ ਸੀਟ ਤੋਂ ਇੱਕ MLA ਵੀ ਰਿਹਾ। ਉਸ ਤੋਂ ਬਾਅਦ ਉਹਨੇ ਆਪਣੇ ਮੁੰਡੇ ਨੂੰ ਅੱਗੇ ਲਿਆਉਣਾ ਸ਼ੁਰੂ ਕਰਤਾ, ਕੁਲਬੀਰ ਸਿੰਘ ਜੀਰੇ ਨੂੰ। ਕੁਲਬੀਰ ਸਿੰਘ ਜੀਰਾ ਵੀ ਪਿਛਲੀ ਵਾਰੀ MLA ਬਣਿਆ। ਸਿਰਫ ਹੁਣ ਉਹ ਸਿੱਖਾਂ ਦੀਆਂ ਵੋਟਾਂ ਨੂੰ ਬਟੋਰਨ ਵਾਸਤੇ ਉਹ ਇੱਕ ਸਿੱਖ ਆਪਣਾ ਲਿਬਾਸ ਪਾ ਕੇ ਆਪਣੇ ਆਪ ਨੂੰ ਦੱਸ ਰਿਹਾ ਵੀ ਮੈਂ ਬੜਾ ਪੰਥਕ ਆਪਣਾ ਪਾਰਟੀ ਨਾਲ ਸੰਬੰਧਿਤ ਰਿਹਾ, ਮੇਰਾ ਪਰਿਵਾਰ ਪੰਥਕ ਪਾਰਟੀ ਨਾਲ ਸੰਬੰਧਿਤ ਰਿਹਾ। ਪਰ ਹੁਣ ਉਹ ਕੀ ਆ? ਅਸੀਂ ਪਿੱਛਾ ਨਹੀਂ ਦੇਖਣਾ। ਹੁਣ ਉਹ ਕਾਂਗਰਸੀ ਆ ਔਰ ਕਾਂਗਰਸੀ ਉਹ ਆ ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ, ਜਿਹਨੇ ਸਿੱਖਾਂ ਦਾ ਸ਼ਰੇਆਮ ਕਤਲੇਆਮ ਕੀਤਾ। ਔਰ ਕਦੀ ਇਹਨੇ ਕਿਤੇ ਕੁਲਬੀਰ ਸਿੰਘ ਜੀ ਨੇ ਉਹਦਾ ਵਿਰੋਧ ਕੀਤਾ? ਗਿੱਲ ਸਾਹਿਬ, ਲੰਬੇ ਸਮੇਂ ਦਾ ਤੁਹਾਡਾ ਤਜਰਬਾ ਰਿਹਾ ਪੱਤਰਕਾਰਤਾ ਦੇ ਖੇਤਰ ਅੰਦਰ ਵੀ, ਪੰਥਕ ਸਭਾਵਾਂ ਦੇ ਵਿੱਚ ਵੀ ਵਿਚਰਦੇ ਹੋ। ਕੀ ਲੱਗਦਾ ਕਿ ਜੇ ਦੂਜੇ ਪਾਸੇ ਦੇਖਣਾ ਹੋਵੇ ਤਾਂ ਮਾਨ ਸਾਹਿਬ ਦੇ ਵੱਲੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਜਾਂਦਾ ਤੇ ਜੋ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਅਫੀਸ਼ੀਅਲ ਤੌਰ ਤੇ ਜਿਹੜੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਆਪਣਾ ਉਮੀਦਵਾਰ ਜਿਹੜਾ ਵਿਡਰਾਅ ਕਰਾ ਲਿਆ ਜਾਂਦਾ ਹੈ। ਕੀ ਲੱਗਦਾ ਕਿ ਇਹ ਦਿਆਨਤਦਾਰੀ ਮੰਨਿਆ ਜਾਵੇ ਇਸ ਨੂੰ? ਜਿੱਥੋਂ ਤੱਕ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਹੈ, ਉਹਦਾ ਪਰਿਵਾਰ ਵੀ ਪੰਥਕ ਰਿਹਾ, ਉਹ ਆਪ ਵੀ ਸਿੱਖੀ ਨਾਲ ਜੁੜਿਆ ਹੋਇਆ ਔਰ ਉਹ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਮਸਲਿਆਂ ਤੇ ਪੰਜਾਬ ਵਾਸਤੇ ਲੜਦਾ ਰਿਹਾ ਔਰ ਉਹਦੇ ਦਿਲ ਦੇ ਵਿੱਚ ਸਿੱਖੀ ਪ੍ਰਤੀ ਦਰਦ ਹੈ, ਪੰਜਾਬ ਪ੍ਰਤੀ ਦਰਦ ਹੈ। ਉਹਨੂੰ ਪਤਾ, ਉਹ ਵੀ ਨਹੀਂ ਸੀ ਚਾਹੁੰਦਾ ਕਿ ਅਕਾਲੀ ਦਲ ਜਿਹੜਾ ਕਾਬਜ ਹੋ ਜੇ ਇਸ ਸੀਟ ਤੇ। ਉਹਨਾਂ ਨੇ ਜਦੋਂ ਦੇਖਿਆ ਵੀ ਜਿਹੜਾ ਆਪਣਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਾ ਇਹ ਆਜ਼ਾਦ ਚੋਣ ਲੜ ਰਿਹਾ, ਤਾਂ ਉਹ ਆਜ਼ਾਦ ਚੋਣ ਇਸ ਕਰਕੇ ਲੜ ਰਿਹਾ ਸੀ ਤਾਂ ਕਿ ਬਾਦਲ ਦਰਿਆ ਲਈ ਵੋਟ ਲਈ ਜਾ ਸਕੇ, ਤਾਂ ਕਿ ਦੂਜੇ ਜਿਹੜੇ ਧੜੇ ਉਹਨੂੰ ਆਪਣਾ ਇਹ ਨਾ ਕਹਿਣ ਵੀ ਇਹ ਤਾਂ ਜੀ ਮਾਨਕਲ ਦਾ ਬਣਦਾ ਵਾ। ਉਹ ਸਿਰਫ ਉਹਨੂੰ ਅਵਾਇਡ ਕਰਨ ਵਾਸਤੇ ਕਰ ਰਹੇ ਸੀ ਡਰਾਮਾ। ਉਸੇ ਨੂੰ ਮੁੱਖ ਰੱਖ ਕੇ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਨੇ ਉਹਨੂੰ ਆਜ਼ਾਦ ਉਮੀਦਵਾਰ ਘੋਸ਼ਿਤ ਕਰਤਾ। ਬਿਲਕੁਲ। ਔਰ ਜਿਹੜਾ ਉਹਨੂੰ ਆਜ਼ਾਦ ਉਮੀਦਵਾਰ ਘੋਸ਼ਿਤ ਕਰਤਾ, ਪਹਿਲਾਂ ਅਕਾਲੀ ਦਲ ਨੂੰ ਇਹ ਆਸ ਸੀ ਕਿ ਸ਼ਾਇਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਹੀਂ ਖਲੋਵੇਗਾ, ਉਹਦਾ ਫਾਇਦਾ ਜਿਹੜਾ ਸਾਨੂੰ ਮਿਲੇਗਾ। ਇਸੇ ਕਰਕੇ ਜਿਹੜਾ SCPC ਉਹ ਸਾਡੇ ਜਹੇਦਾਰ ਅਕਾਲ ਤਖਤ ਦੇ ਜਹੇਦਾਰ ਸਾਹਿਬ
ਅਤੇ ਹੋਰ ਜਿਹੜੇ ਲੀਡਰ ਸੀ ਉਹ ਉਹਦੀ ਬੋਲੀ ਬੋਲਦੇ ਰਹੇ। ਜਦੋਂ ਭਾਈ ਅਮਰਤਪਾਲ ਸਿੰਘ ਆਪ ਖਾਲਸਾ ਜਿਹੜਾ ਖੜਾ ਹੋਵੇ, ਉਸ ਵੇਲੇ ਬਾਦਲ ਪਰਿਵਾਰ ਨੇ ਸੋਚਿਆ ਵੀ ਜਿਹੜੀ ਸਾਡੀ ਖੇਡ ਆ ਉਹ ਫੇਰ ਖਤਮ ਹੋ ਗਈ ਆ। ਸਾਨੂੰ ਫਿਰ ਉਹਨਾਂ ਨੇ ਫਟਾਫਟ ਉਹਨਾਂ ਬਲੀ ਦਾ ਬੱਕਰਾ ਬਿਰਸਾ ਸਿੰਘ ਬਲਟੋਆ ਨੂੰ ਬਣਾਤਾ। ਬਿਲਕੁਲ ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ, ਕਿਉਂਕਿ ਬਹੁਤ ਸਾਰੇ ਸਵਾਲ ਨੇ, ਚਰਚਾਵਾਂ ਦੇ ਵਿੱਚ ਨੇ, ਔਰ ਇਸੇ ਦੇ ਮੱਦੇਨਜ਼ਰ ਜੇ ਗੱਲ ਕੀਤੀ ਜਾਵੇ ਤਾਂ ਲੋਕ ਆਪ ਮੁਹਾਰੇ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਦਿਸਦੇ ਹੋਏ ਨਜ਼ਰ ਆ ਰਹੇ ਨੇ। ਜਿੱਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਡੇ ਜਿਹੜੇ ਕਿਤੇ ਨਾ ਕਿਤੇ ਕੇਡਰ ਖੜੇ ਕਰਨ ਦੇ ਯਤਨ ਕੀਤੇ ਜਾ ਰਹੇ ਹੈ, ਉੱਥੇ ਪੰਥਕ ਜਥੇਬੰਦੀਆਂ ਦੀ ਇਸ ਪੂਰੇ ਮਾਮਲੇ ਦੇ ਉੱਪਰ ਜਾਂ ਚੋਣ ਪ੍ਰਚਾਰ ਦੇ ਉੱਪਰ ਕਿਸ ਤਰੀਕੇ ਦੀ ਸਰਗਰਮੀ ਗਰਾਊਂਡ ਤੇ ਨਜ਼ਰ ਆਵੇਗੀ, ਇਹ ਵੀ ਜ਼ਿਕਰਯੋਗ ਹੈ। ਭਵਿੱਖ ਦੇ ਵਿੱਚ ਵੀ तमाम ਸਾਰੇ ਮਸਲੇ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।